सेतुबंद, तब्दीली दा पुल तशबीही पक्षों सच्चियां जित्तां दी नुमाइंदगी करदा है जो दुनियावी समुंदर नूं ढाऊ तो उसारू पासे नूं पार करन विच सहाई हुंदा है। ਮੇਰੇ ਮਾਪੇ ਦੱਸਦੇ ਸਨ ਕਿ ਅਸੀਂ ਸਿੰਧੀਆਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਵਾਪਸ ਇਸ ਟਾਪੂ ਉੱਤੇ ਲਿਆਂਦਾ ਸੀ। ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਨੇ ਮੇਰੀ ਜਿਗਿਆਸਾ ਵਿੱਚ ਵਾਧਾ ਕੀਤਾ ਕਿ ਉਹ ਇੱਥੇ ਕਿਉਂ ਆਏ ਸਨ, ਉਹਨਾਂ ਦੀ ਭਾਲ ਕੀ ਸੀ। ਗੁਰੂ ਨਾਨਕ ਸੰਗਲਾ ਦੀਪ ਤੋਂ ਧਨੁਸ਼ਕੋਡੀ ਗਏ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। वेद निवाल उसारी बस मंदिर की तेरी संच संचना देई किस ही अंध जान सब मेरी सोयन लंका सोयन माड़ी संपे के सेना केरी। कुदरत ने वार वार हालात पैदा करके सानू समझाया है कि जीवन चलनहार है। इखलाकी कहानियां ने सानू सब प्रजातियां दे एके ਅਤੇ ਬਾਹਮੀ ਤਾਲੁਕਾਤ ਨੂੰ ਹਲੀਮੀ ਨਾਲ ਕਬੂਲ ਕਰਨ ਦੀ ਸੇਧ ਦਿੱਤੀ ਹੈ, ਪਰ ਮਨੁੱਖ ਦਾ ਅੜੀਅਲ ਮਨ ਵਾਰ-ਵਾਰ ਮੈਂ ਅਤੇ ਮੇਰੇ ਦੇ ਝੇੜੇ ਵਿੱਚ ਫਸ ਜਾਂਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਨਾਗਾਪਟਿਨਮ ਤੋਂ ਸਮੁੰਦਰੀ ਜਹਾਜ਼ ਰਾਹੀਂ ਸ਼੍ਰੀਲੰਕਾ ਦੇ ਬੰਦਰਗਾਹ ਵਾਲੇ ਸ਼ਹਿਰ ਜਾਫਨਾ ਵਿੱਚ ਉਤਾਰਾ ਕੀਤਾ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਸਮੁੰਦਰ ਰਾਹੀਂ ਸ਼੍ਰੀਲੰਕਾ ਤੋਂ ਇੰਡੀਆ ਦਾ ਸਫ਼ਰ ਨਾਮੁਮਕਿਨ ਹੈ। ਇਸ ਲਈ ਅਸੀਂ ਹਵਾਈ ਜਹਾਜ਼ ਰਾਹੀਂ ਇੰਡੀਆ ਤੋਂ ਸ਼੍ਰੀਲੰਕਾ ਗਏ ਅਤੇ ਜਾਫਨਾ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ। ਵਿਲਾਇਤ ਵਾਲੀ ਜਨਮ ਸਾਖੀ ਮੁਤਾਬਕ ਗੁਰੂ ਨਾਨਕ ਨੇ ਸ਼੍ਰੀਲੰਕਾ ਦੇ ਸਫ਼ਰ ਦੌਰਾਨ ਆਪਣਾ ਸਿਰ ਰੱਸੀਆਂ ਨਾਲ ਢੱਕਿਆ ਹੋਇਆ ਸੀ, ਪੈਰਾਂ ਵਿੱਚ ਖੜਾਵਾਂ ਸਨ ਅਤੇ ਮੱਥੇ ਉੱਤੇ ਸਿੰਦੂਰ ਦਾ ਤਿਲਕ ਲਗਾਇਆ ਹੋਇਆ ਸੀ। ਗੁਰੂ ਨਾਨਕ ਜਾਣ ਬੁੱਝ ਕੇ ਅਜਿਹਾ ਲਿਬਾਸ ਪਹਿਨਦੇ ਸਨ
ਜਿਸ ਨਾਲ ਲੋਕਾਂ ਨੂੰ ਉਹਨਾਂ ਦੀ ਮਜ਼ਹਬੀ ਪਛਾਣ ਕਰਨਾ ਮੁਸ਼ਕਿਲ ਹੋਵੇ। ਸ਼ਾਇਦ ਇਸ ਨਾਲ ਲੋਕਾਂ ਵਿੱਚ ਜਗਿਆਸਾ ਜਾਗਦੀ ਹੋਵੇਗੀ ਅਤੇ ਉਹਨਾਂ ਲਈ ਵੱਖ-ਵੱਖ ਪਿਛੋਕੜ ਵਾਲੇ ਰੂਹਾਨੀਅਤ ਦੇ ਪਾਂਧਿਆਂ ਨਾਲ ਸੰਵਾਦ ਛੇੜਨਾ ਸੁਖਾਲਾ ਹੁੰਦਾ ਹੋਵੇ। ਜਾਫਨਾ ਇਹ ਸ਼੍ਰੀਲੰਕਾ ਦਾ ਉਹ ਕਸਬਾ ਹੈ ਜਿੱਥੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਭ ਤੋਂ ਪਹਿਲਾਂ ਉਤਾਰਾ ਕੀਤਾ ਸੀ। ਇਸ ਕਸਬੇ ਨੂੰ ਉਸ ਵੇਲੇ ਜਾਪਾਪਟਨਮ ਕਹਿੰਦੇ ਸਨ। ਇਸੇ ਕਸਬੇ ਤੋਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਸ਼੍ਰੀਲੰਕਾ ਦੇ ਸਮੁੱਚੇ ਟਾਪੂ ਦੀ ਯਾਤਰਾ ਕੀਤੀ। ਭਾਈ ਮਨੀ ਸਿੰਘ ਦੀ ਜਨਮ ਸਾਖੀ ਮੁਤਾਬਕ ਉਹਨਾਂ ਨੇ ਸ਼੍ਰੀਲੰਕਾ ਵਿੱਚ 2 ਸਾਲ 5 ਮਹੀਨੇ ਦਾ ਸਮਾਂ ਗੁਜ਼ਾਰਿਆ। ਸ਼੍ਰੀਲੰਕਾ ਵਿੱਚ ਉਤਾਰਾ ਕਰਨ ਲਈ ਵਰਤੀ ਗਈ ਬੰਦਰਗਾਹ ਦੇ ਸ਼ਹਿਰ ਜਾਫਨਾ ਵਿੱਚ ਗੁਰੂ ਨਾਨਕ ਦੇ ਆਉਣ ਦੀ ਕੋਈ ਯਾਦਗਾਰ ਨਹੀਂ ਹੈ। ਪੰਦਰਵੀਂ ਸਦੀ ਵਿੱਚ ਸ਼੍ਰੀਲੰਕਾ ਵਿੱਚ ਬੁੱਧ ਧਰਮ ਦਾ ਬੋਲਬਾਲਾ ਸੀ। ਇਸ ਟਾਪੂ ਦੇ ਉੱਤਰੀ ਪੂਰਬੀ ਪਾਸੇ ਕੁਝ ਇਲਾਕਿਆਂ ਵਿੱਚ ਭਗਵਾਨ ਸ਼ਿਵ ਦੀ ਆਰਾਧਨਾ ਕਰਨ ਵਾਲੇ ਹਿੰਦੂ ਆਬਾਦ ਸਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਜਾਫਨਾ ਤੋਂ ਸਮੁੰਦਰ ਦੇ ਕੰਢੇ-ਕੰਢੇ ਤ੍ਰਿੰਕੋਮਲੀ, ਬੈਟੀਕਲੋ ਅਤੇ ਕੁਰੂਕਲ ਮਡਮ ਦਾ ਸਫ਼ਰ ਕੀਤਾ। ਇਸ ਤੋਂ ਬਾਅਦ ਉਹ ਕਾਤਰਗਾਮਾ, ਨੁਆਰਾ ਏਲੀਆ, ਸੀਤਾਵਾਕਾ ਅਤੇ ਕੋਲੰਬੋ ਦੇ ਬਾਹਰਵਾਰ ਕੋਟੇ ਹੁੰਦੇ ਹੋਏ ਅਨੁਰਾਧਾਪੁਰਾ ਰਾਹੀਂ ਮੰਨਾਰ ਪਹੁੰਚੇ। ਉਹਨਾਂ ਨੇ ਪਹਿਲਾਂ ਜਾਫਨਾ ਤੋਂ ਤ੍ਰਿੰਕੋਮਲੀ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਜਾਫਨਾ ਤੋਂ ਪੂਰਬੀ ਸਾਹਿਲ ਉੱਤੇ ਤ੍ਰਿੰਕੋਮਲੀ ਜਾ ਰਹੇ ਹਾਂ। ਇਹ ਸਾਹਿਲੀ ਕਸਬਾ ਸ਼ਿਵ ਮਤ ਦੇ ਇਤਿਹਾਸਕ ਮੰਦਿਰ ਲਈ ਮਸ਼ਹੂਰ ਸੀ। ਇਹ ਗਵਾਹੀਆਂ ਮਿਲਦੀਆਂ ਹਨ ਕਿ ਉਹ ਮੰਦਿਰ 1622 ਵਿੱਚ ਪੁਰਤਗਾਲੀਆਂ ਨੇ ਢਾਹਿਆ ਸੀ। ਇਹ ਯਕੀਨ ਨਾਲ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਹ ਹੋ ਸਕਦਾ ਹੈ ਕਿ ਇਸ ਕਸਬੇ ਵਿੱਚੋਂ ਗੁਜ਼ਰਦੇ ਹੋਏ ਗੁਰੂ ਨਾਨਕ ਇਸ ਸਥਾਨ ਉੱਤੇ ਆਏ ਹੋਣ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤ੍ਰਿੰਕੋਮਲੀ ਤੋਂ ਦੱਖਣ ਵਾਲੇ ਪਾਸੇ ਨੂੰ ਬੈਟੀਕਲੋ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਤ੍ਰਿੰਕੋਮਲੀ ਤੋਂ ਸਮੁੰਦਰ ਦੇ ਕਿਨਾਰੇ ਦੱਖਣ ਵਾਲੇ ਪਾਸੇ ਨੂੰ ਸਾਹਿਲੀ ਸ਼ਹਿਰ ਬੈਟੀਕਲੋ ਜਾ ਰਹੇ ਹਾਂ। ਇਸ ਸ਼ਹਿਰ ਨੂੰ 15ਵੀਂ ਸਦੀ ਵਿੱਚ ਮਾਟੀਆ ਕਲਮ ਕਹਿੰਦੇ ਸਨ। ਉਸ ਵੇਲੇ ਸ਼੍ਰੀਲੰਕਾ ਦੇ ਉੱਤਰੀ ਪੂਰਬੀ ਇਲਾਕੇ ਉੱਤੇ ਬੈਟੀਕਲੋ ਤੋਂ ਰਾਜਾ ਪਾਰਾ ਰਾਜ ਸ਼ੇਖਰਨ ਰਾਜ ਕਰਦਾ ਸੀ। ਜਨਮ ਸਾਖੀ ਸਾਹਿਤ ਵਿੱਚ ਰਾਜੇ ਦਾ ਨਾਮ ਸ਼ਿਵ ਨਾਭ ਵਜੋਂ ਦਰਜ ਹੈ, ਜਿਸ ਤੋਂ ਇਸ਼ਾਰਾ ਮਿਲਦਾ ਹੈ ਕਿ ਉਹ ਭਗਵਾਨ ਸ਼ਿਵ ਦੇ ਭਗਤ ਸਨ। ਮਨਸੁਖ ਨਾਮ ਦਾ ਸੌਦਾਗਰ ਆਪਣੀ ਸੌਦਾਗਰੀ ਦੇ ਸਿਲਸਿਲੇ ਵਿੱਚ ਲਾਹੌਰ ਤੋਂ ਸ਼੍ਰੀਲੰਕਾ ਆਉਂਦਾ ਜਾਂਦਾ ਰਹਿੰਦਾ ਸੀ। ਇਸ ਟਾਪੂ ਉੱਤੇ ਆਪਣੇ ਕਿਆਮ ਦੌਰਾਨ ਹੀ ਉਸਨੇ ਰਾਜਾ ਸ਼ਿਵਨਾਭ ਕੋਲ ਗੁਰੂ ਨਾਨਕ ਅਤੇ ਉਹਨਾਂ ਦੇ ਫਲਸਫੇ ਦਾ ਜ਼ਿਕਰ ਕੀਤਾ ਸੀ। ਵਿਲਾਇਤ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੀ ਭਰੋਸੇਯੋਗਤਾ ਦਾ ਇਮਤਿਹਾਨ ਲੈਣ ਲਈ ਰਾਜਾ ਸ਼ਿਵਨਾਭ ਨੇ ਗੁਰੂ ਨਾਨਕ ਨੂੰ ਭਰਮਾਉਣ ਲਈ ਲੁਭਾਉਣੀਆਂ ਮੁਟਿਆਰਾਂ ਭੇਜੀਆਂ। ਜਦੋਂ ਉਹਨਾਂ ਮੁਟਿਆਰਾਂ ਦਾ ਗੁਰੂ ਨਾਨਕ ਉੱਤੇ ਕੋਈ ਅਸਰ ਨਾ ਹੋਇਆ ਤਾਂ ਰਾਜਾ ਸ਼ਿਵਨਾਭ ਨੂੰ ਯਕੀਨ ਹੋ ਗਿਆ ਕਿ ਮਨਸੁਖ ਦੇ ਦੱਸੇ ਮੁਤਾਬਕ ਮਹਿਬੂਬ ਸੰਤ ਇਹੋ ਹਨ। ਉਸ ਤੋਂ ਬਾਅਦ ਪੂਰੇ ਸਤਿਕਾਰ ਨਾਲ ਰਾਜਾ ਆਪ ਗੁਰੂ ਨਾਨਕ ਦੇ ਸਵਾਗਤ ਲਈ ਹਾਜ਼ਰ ਹੋਇਆ। ਗੁਰੂ ਨਾਨਕ ਦੇ ਨਿਰਾਲੇ ਲਿਬਾਸ ਨੂੰ ਦੇਖ ਕੇ ਸ਼ਿਵਨਾਭ ਦੇ ਮਨ ਵਿੱਚ ਜਗਿਆਸਾ ਹੋਈ ਤਾਂ ਉਸਨੇ ਪੁੱਛਿਆ ਕਿ ਉਹ ਜੋਗੀ ਹਨ ਜਾਂ ਪੰਡਿਤ ਅਤੇ ਉਹਨਾਂ ਦੀ ਜਾਤ ਕਿਹੜੀ ਹੈ। ਰਾਜੇ ਦੀ ਰੂਹਾਨੀ ਸੋਚ ਨੂੰ ਝੰਜੋੜਾ ਦੇਣ ਲਈ ਗੁਰੂ ਨਾਨਕ ਨੇ ਉਸ ਦੀ ਸਮਾਜਿਕ ਦਰਜਾਬੰਦੀ ਨਾਲ ਜੁੜੀ ਪੁੱਛ ਦੇ ਜਵਾਬ ਵਿੱਚ ਖਿਆਲ ਉਕਸਾਉਣ ਵਾਲੇ ਸਵਾਲ ਕੀਤੇ। ਜੋਗੀ
ਜੁਗਤ ਨਾਮ ਨਿਰਮਾਇਲ ਤਾਂ ਕੈ ਮੈਲ ਨ ਰਾਤੀ ਪ੍ਰੀਤਮ ਨਾਥ ਸਦਾ ਸਚ ਸੰਗੇ ਜਨਮ ਮਰਨ ਗਤ ਬੀਤੀ गोसाई तेरा कहा नाम कैसे जाती जहाँ तो भीतर महल बुलावे पूछो बात निरंती ਕਿਸੇ ਦਾ ਦੁਨਿਆਵੀ ਰੁਤਬਾ ਉਸ ਦੇ ਮਿਜ਼ਾਜ ਦਾ ਮਿਆਰ ਨਹੀਂ ਹੋ ਸਕਦਾ। ਗੁਰੂ ਨਾਨਕ ਨੇ ਸਵਾਲ ਕੀਤਾ ਕਿ ਜ਼ਾਹਰਾ ਰੂਪ ਨਾਲ ਸਿਰਜਣਹਾਰ ਅਤੇ ਉਸ ਦੀ ਸਿਰਜਣਾ ਦੀ ਦਰਜਾਬੰਦੀ ਕਿਵੇਂ ਹੋ ਸਕਦੀ ਹੈ, ਕਿਉਂਕਿ ਇਹ ਦੋਵੇਂ ਤਾਂ ਇੱਕੋ ਸਿੱਕੇ ਦੇ ਦੋ ਪਾਸੇ ਹਨ। ਪਛਾਣ ਦੀ ਬੁਨਿਆਦ ਉੱਤੇ ਬਣੀ ਸਮਝ ਅਜਿਹੇ ਝੁਕਾਅ ਪੈਦਾ ਕਰ ਸਕਦੀ ਹੈ ਜੋ ਸਮਾਜਿਕ ਇਤਫਾਕ ਨੂੰ ਕਮਜ਼ੋਰ ਕਰ ਸਕਦੇ ਹਨ। ਗੁਰੂ ਨਾਨਕ ਨੇ ਸੁਝਾਇਆ ਕਿ ਮਨੁੱਖ ਨੂੰ ਮਤਭੇਦ ਦੀ ਥਾਂ ਏਕੋ ਦਾ ਧਿਆਨ ਧਰਨਾ ਚਾਹੀਦਾ ਹੈ। ਰਾਜਾ ਸ਼ਿਵਨਾਬ ਨਾਲ ਕੁਝ ਦਿਨ ਗੁਜ਼ਾਰਨ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਦੱਖਣ ਵਾਲੇ ਪਾਸੇ ਨੂੰ ਕੁਰੂਕਲ ਮੱਡਮ ਪਿੰਡ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਕੁਰੂਕਲ ਮੱਡਮ ਪਿੰਡ ਜਾ ਰਹੇ ਹਾਂ। ਸਫ਼ਰ ਮਨੁੱਖ ਨੂੰ ਅਜਿਹੇ ਮੌਕੇ ਮੁਹੱਈਆ ਕਰਦਾ ਹੈ ਜੋ ਉਸ ਦੇ ਸਕੂਨ ਦੇ ਘੇਰੇ ਤੋਂ ਬਾਹਰ ਹੁੰਦੇ ਹਨ। ਹਰ ਸਫ਼ਰ ਮਨੁੱਖ ਨੂੰ ਨਿਰਾਲੇ ਤਜਰਬਿਆਂ ਦੇ ਸਨਮੁਖ ਕਰਦਾ ਹੈ, ਜਿਸ ਰਾਹੀਂ ਸੋਚਾਂ ਦੀ ਨਵੀਂ ਵਿਉਂਤ ਵਿੱਚ ਜੁੜਨ ਦੀ ਗੁੰਜਾਇਸ਼ ਬਣਦੀ ਹੈ ਅਤੇ ਮਨੁੱਖ ਦੀ ਤਰੱਕੀ ਦੇ ਬੂਹੇ ਖੁੱਲ੍ਹਦੇ ਹਨ। ਇਹਨਾਂ ਮੌਕਿਆਂ ਦਾ ਲਾਹਾ ਲੈਣ ਲਈ ਇਹਨਾਂ ਸਬਕਾਂ ਨੂੰ ਪੱਲੇ ਬਣਨਾ ਜ਼ਰੂਰੀ ਹੈ, ਤਾਂ ਜੋ ਇੱਕ ਤਾਂ ਇਹਨਾਂ ਦੇ ਹਵਾਲੇ ਨਾਲ ਆਤਮ ਪਰਚੋਲ ਕੀਤੀ ਜਾ ਸਕੇ ਅਤੇ ਦੂਜੇ ਪਾਸੇ ਹੋਰਾਂ ਦੇ ਲਾਹੇ ਲਈ ਇਹਨਾਂ ਨੂੰ ਸਾਂਝੇ ਕੀਤਾ ਜਾ ਸਕੇ। ਜਿਵੇਂ ਗੁਰੂ ਨਾਨਕ ਨੇ ਕਿਹਾ, ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀਜੇ। ਬਸ ਤੇ ਇਸ ਸੰਵਾਦ ਰੱਤੇ ਅਤੇ ਵਿਚਾਰ ਰੱਤੇ ਸਫ਼ਰ ਤੋਂ ਬਾਅਦ ਅਸੀਂ ਪੈਦਲ ਪੁਰਸਕੂਨ ਪਿੰਡ ਕੁਰੂਕਲ ਮੱਡਮ ਜਾ ਰਹੇ ਹਾਂ। ਗੁਰੂ ਦਾ ਮਾਇਨਾ ਗੁਰੂ ਹੈ, ਕਲ ਦਾ ਮਤਲਬ ਸਤਕਾਰ ਅਤੇ ਮਾਡਮ ਦਾ ਅਰਥ ਸੰਗਤ ਹੈ। ਇਹ ਮੰਨਿਆ ਜਾਂਦਾ ਹੈ ਕਿ ਬੈਟੀ ਕਲੋਂ ਤੋਂ ਗੁਰੂ ਨਾਨਕ ਇਸ ਪਿੰਡ ਆਏ ਸਨ ਅਤੇ ਕੁਝ ਦਿਨ ਕਿਆਮ ਕੀਤਾ ਸੀ। ਅਸੀਂ ਇਸ ਪਿੰਡ ਦੇ ਵਾਸੀ ਕੁਨੇਸਵਰਨ ਦੇ ਘਰ ਹਾਂ। ਅਸੀਂ ਉਹਨਾਂ ਨੂੰ ਮਿਲ ਕੇ ਪਤਾ ਕਰਾਂਗੇ ਕਿ ਗੁਰੂ ਨਾਨਕ ਦੇ ਇਸ ਪਿੰਡ ਆਉਣ ਨਾਲ ਜੁੜੀਆਂ ਕਿਸ ਤਰ੍ਹਾਂ ਦੀਆਂ ਯਾਦਾਂ ਮੌਜੂਦਾ ਦੌਰ ਤੱਕ ਪਹੁੰਚੀਆਂ ਹਨ। ਜੀ ਆਇਆਂ ਨੂੰ। ਕੁਨੇਸਵਰਨ ਜੀ, ਤੁਸੀਂ ਕਿਵੇਂ ਹੋ? ਮੈਂ ਠੀਕ ਹਾਂ। ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਸ਼ੁਕਰੀਆ। ਆਓ ਜੀ। ಬರಿಗಿ ಪಲಗಾಲು ಎಂದನ್ನುಯಿರ್ ಕಾದರವು ತರುವಾಯೇ தம்பிதனக்காகவன தனையோனே தந்தை வலத்தானருட்கை தனியோனே। ਉਹਨਾਂ ਦੇ ਪਰਿਵਾਰ ਨਾਲ ਇਬਾਦਤ ਵਿੱਚ ਸ਼ਾਮਿਲ ਹੋ ਕੇ ਅਸੀਂ ਤਹਿ ਦਿਲੋਂ ਖੁਸ਼ ਹਾਂ। ਇਹ ਬਾ ਕਮਾਲ ਤਜਰਬਾ ਹੈ।
Pongal festival. ਅੱਜ ਪੋਂਗਲ ਦਾ ਤਿਉਹਾਰ ਹੈ। ਅਸੀਂ ਸੂਰਜ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਇਸ ਨਾਲ ਉਤਰਾਇਣ ਸ਼ੁਰੂ ਹੁੰਦਾ ਹੈ। ਅਸੀਂ ਸੂਰਜ ਦਾ ਸਤਿਕਾਰ ਕਰਦੇ ਹਾਂ। Respect the sun. ਇਬਾਦਤ ਤੋਂ ਬਾਅਦ ਇਸ ਪਰਿਵਾਰ ਨੇ ਤਿਉਹਾਰ ਮਨਾਉਣ ਲਈ ਸਾਨੂੰ ਦਾਵਤ ਦਿੱਤੀ ਹੈ। ਕੁਨੀਸਵਰਨ ਅਤੇ ਉਸ ਦੇ ਪਰਿਵਾਰ ਨਾਲ ਇਬਾਦਤ ਤੋਂ ਬਾਅਦ ਉਹਨਾਂ ਦੀ ਦਾਵਤ ਦਾ ਪ੍ਰਸ਼ਾਦ ਰੂਹ ਨੂੰ ਸਕੂਨ ਦੇਣ ਵਾਲਾ ਹੈ। Maternal grandfather told me ਮੇਰੇ ਨਾਨਾ ਜੀ ਨੇ ਦੱਸਿਆ ਸੀ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਅਤੇ ਉਹਨਾਂ ਨੇ ਕਾਤਰਗਾਮਮ ਜਾਣ ਤੋਂ ਪਹਿਲਾਂ ਇੱਥੇ 2 ਮਹੀਨੇ ਕਿਆਮ ਕੀਤਾ ਸੀ। ਤਾਮਿਲਨਾਡੂ ਅਤੇ ਇੰਡੀਆ ਦੇ ਲੋਕ ਕਾਤਰਗਾਮਮ ਵਿੱਚ ਇਬਾਦਤ ਕਰਨ ਜਾਣ ਵੇਲੇ ਇਸੇ ਰਾਹ ਤੋਂ ਜਾਂਦੇ ਸਨ। to worship. ਕੁਨੀਸਵਰਨ ਸਾਨੂੰ ਕੁਰੂਕਲ ਮਡਮ ਦੇ ਇਤਿਹਾਸਕ ਸੈਲਈ ਕਾਤਰਗਾਮਾ ਮੰਦਿਰ ਲੈ ਕੇ ਗਏ। ਸਦੀਆਂ ਤੱਕ ਸ਼੍ਰੀਲੰਕਾ ਦੇ ਦੱਖਣ ਵਾਲੇ ਪਾਸੇ ਵਸੇ ਕਾਤਰਗਾਮਾ ਸ਼ਹਿਰ ਨੂੰ ਜਾਣ ਵਾਲੇ ਜ਼ਿਆਰਤੀ ਇਸ ਮੰਦਿਰ ਵਿੱਚ ਪੜਾਅ ਕਰਦੇ ਸਨ। ਇੱਥੇ ਮੁਰੂਗਨ ਭਗਵਾਨ ਸ਼ਿਵ ਦੇ ਪੁੱਤਰ ਦੀ ਪੂਜਾ ਹੁੰਦੀ ਹੈ। ਜਦੋਂ ਗੁਰੂ ਨਾਨਕ ਨੇ ਕੁਰੂਕਲ ਮਡਮ ਵਿੱਚ ਕਿਆਮ ਕੀਤਾ ਤਾਂ ਇਸ ਇਲਾਕੇ ਵਿੱਚ ਸ਼ਿਵ ਮਤ ਦਾ ਪਸਾਰਾ ਸੀ। ਇਸ ਇਲਾਕੇ ਦੇ ਰਾਜਾ ਸ਼ਿਵਨਾਭ ਨੇ ਗੁਰੂ ਨਾਨਕ ਦਾ ਸਵਾਗਤ ਕੀਤਾ। ਸ਼ਿਵਨਾਭ ਆਪ ਭਗਵਾਨ ਸ਼ਿਵ ਅਤੇ ਭਗਵਾਨ ਮੁਰੂਗਨ ਦੇ ਉਪਾਸਕ ਸਨ। Welcome Guru Nanak at this place. ਅਸੀਂ ਹੁਣ ਇੱਕ ਸਥਾਨ ਉੱਤੇ ਜਾ ਰਹੇ ਹਾਂ ਜਿੱਥੇ ਪੁਰਾਤਤਵ ਅਵਸ਼ੇਸ਼ ਮਿਲਦੇ ਹਨ। Close to the Sellai Katargamam temple, ਸੇਲਈ ਕਾਤਰਗਾਮਮ ਮੰਦਿਰ ਦੇ ਲਾਗੇ ਹੁਣ ਵੀ 500 ਤੋਂ 700 ਸਾਲ ਪੁਰਾਣੇ ਪੱਥਰ ਮਿਲਦੇ ਹਨ। 5 to 700 years. ਪਿੰਡ ਵਾਸੀ ਮੰਨਦੇ ਹਨ ਕਿ ਇਸ ਤਰ੍ਹਾਂ ਦੇ ਪੱਥਰ ਪੂਰੇ ਇਲਾਕੇ ਵਿੱਚ ਖਿੰਡੇ ਪਏ ਹਨ ਅਤੇ ਇਹਨਾਂ ਦਾ ਖਸੂਸੀ ਇਸਤੇਮਾਲ ਹੁੰਦਾ ਸੀ। ਉਹ ਕਹਿੰਦੇ ਹਨ ਕਿ ਇਸ ਪੱਥਰ ਦਾ ਇਸਤੇਮਾਲ ਜ਼ਿਆਰਤੀਆਂ ਦੇ ਤੰਬੂ ਵਾਸਤੇ ਖੰਭਾ ਲਗਾਉਣ ਲਈ ਹੁੰਦਾ ਸੀ। ਇਹਨਾਂ ਨਿਸ਼ਾਨੀਆਂ ਦੇ ਸਬੂਤ ਹੋਣ ਦੀ ਗੁੰਜਾਇਸ਼ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਇੱਥੇ ਆਏ ਹੋਣ ਅਤੇ ਉਹਨਾਂ ਨੇ ਜ਼ਿਆਰਤੀਆਂ ਅਤੇ ਰੂਹਾਨੀਅਤ ਦੇ ਆਰਜ਼ੂਮੰਦਾਂ ਨਾਲ ਗੋਸ਼ਟ ਕਰਨ ਲਈ ਕਿਆਮ ਕੀਤਾ ਹੋਵੇ। ਅਸੀਂ ਹੁਣ ਸੇਲਈ ਕਾਤਰਗਾਮਮ ਦੇ ਲਾਗੇ ਉਸ ਸਥਾਨ ਉੱਤੇ ਜਾ ਰਹੇ ਹਾਂ ਜਿੱਥੇ ਗੁਰਦੁਆਰੇ ਦੀ ਉਸਾਰੀ ਕੀਤੀ ਜਾ ਰਹੀ ਹੈ। Along the east coast of ਸ਼੍ਰੀਲੰਕਾ ਦੇ ਪੂਰਬੀ ਤੱਟ ਉੱਤੇ ਕੋਈ ਸਿੱਖ ਆਬਾਦੀ ਨਹੀਂ ਹੈ। ਇਹ ਦਿਲ ਨੂੰ ਛੂ ਜਾਣ ਵਾਲੀ ਗੱਲ ਹੈ ਕਿ ਕੁਰੂਕਲ ਮੱਡਮ ਵਿੱਚ ਗੁਰੂ ਨਾਨਕ ਦੇ ਆਉਣ ਦੀ ਯਾਦ ਵਿੱਚ ਸਿੱਖਾਂ ਅਤੇ ਕੋਲੰਬੋ ਵਿੱਚ ਵਸਦੇ ਪੰਜਾਬੀ ਹਿੰਦੂਆਂ ਦੇ ਸਾਂਝੇ ਉਪਰਾਲਿਆਂ ਨਾਲ ਇਹ ਗੁਰਦੁਆਰਾ ਬਣ ਰਿਹਾ ਹੈ। ਸ਼੍ਰੀਲੰਕਾ ਦੇ ਮੁਕਾਮੀ ਤਾਮਿਲ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਹਨ। I'm here with Sudarshan. ਮੈਂ ਇੱਥੇ ਸੁਦਰਸ਼ਨ ਨਾਲ ਹਾਂ ਜੋ ਸ਼੍ਰੀਲੰਕਾ ਦੇ ਤਾਮਿਲ ਹਨ ਅਤੇ ਗੁਰੂ ਨਾਨਕ ਦੇ ਇੱਥੇ ਆਉਣ ਦੀ ਯਾਦਗਾਰ ਵਜੋਂ ਬਣਾਏ ਜਾ ਰਹੇ ਗੁਰਦੁਆਰੇ ਦੀ ਉਸਾਰੀ ਦੀ ਦੇਖਭਾਲ ਕਰ ਰਹੇ ਹਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੁਰੂਕਲ ਮੱਡਮ ਤੋਂ ਸ਼੍ਰੀਲੰਕਾ ਵਿੱਚ ਦੱਖਣ ਵਾਲੇ ਪਾਸੇ ਨੂੰ ਕਾਤਰਗਾਮਾ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਕਾਤਰਗਾਮਾ ਜਾ ਰਹੇ ਹਾਂ ਜੋ ਮੈਨਿਕ ਗੰਗਾ ਨਦੀ ਦੇ ਕਿਨਾਰੇ ਆਬਾਦ ਹੈ। ਇਹ ਕਸਬਾ ਜ਼ਿਆਰਤੀਆਂ ਲਈ ਮੁਕੱਦਸ ਸਥਾਨ ਹੈ ਕਿਉਂਕਿ ਇਹ ਹਿੰਦੂਆਂ, ਬੋਧੀਆਂ ਅਤੇ ਸ਼੍ਰੀਲੰਕਾ ਦੇ ਮੂਲ ਵਾਸੀ ਵੇਦਾ ਲੋਕਾਂ ਲਈ ਪਵਿੱਤਰ ਸਥਾਨ ਹੈ।
ਕਾਤਰਗਾਮਾ ਮੰਦਿਰ ਇਬਾਦਤ ਦਾ ਸਾਂਝਾ ਸਥਾਨ ਹੈ। ਹਿੰਦੂ ਇਸ ਮੰਦਿਰ ਦੇ ਦੇਵਤਾ ਨੂੰ ਭਗਵਾਨ ਸ਼ਿਵ ਦੇ ਪੁੱਤਰ ਸੁਬਰਾਮਨਿਆ ਵਜੋਂ ਪੂਜਦੇ ਹਨ। ਬੋਧੀ ਇਸ ਇਮਾਰਤ ਵਿੱਚ ਖੜੇ ਬਿਰਖ ਨੂੰ ਬੋਧੀ ਬਿਰਖ ਮੰਨਦੇ ਹਨ ਅਤੇ ਮੰਨਿਆ ਜਾਂਦਾ ਹੈ ਕਿ ਇਹ ਬਿਰਖ ਬੋਧੀਆਂ ਨੇ 3 ਸਦੀ ਵਿੱਚ ਲਗਾਇਆ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਮਹਾਤਮਾ ਬੁੱਧ ਨੇ ਇਸ ਸਥਾਨ ਨੂੰ ਪਵਿੱਤਰ ਕੀਤਾ ਸੀ। ਮੂਲ ਵਾਸੀ ਵੇਦਾ ਲੋਕਾਂ ਦਾ ਮੰਨਣਾ ਹੈ ਕਿ ਇਸ ਮੰਦਿਰ ਦਾ ਦੇਵਤਾ ਮੁਹਾਫਿਜ਼ ਫਰਿਸ਼ਤਾ ਹੈ। सातन टोई नाल है वाड़ी क्यों तेरियो। ਇਹ ਦਿਲਚਸਪ ਹੈ ਕਿ ਕਾਤਰਗਾਮਾ ਮੰਦਿਰ ਵਿੱਚ 3 ਵੱਖਰੀਆਂ ਮਨੋਤਾਂ ਵਾਲੇ ਸ਼ਰਧਾਲੂ ਇਬਾਦਤ ਕਰਦੇ ਹਨ। ਇੱਕੋ ਇਮਾਰਤ ਵਿੱਚ ਮਨੁੱਖਾ ਮਨ ਨੇ ਇੱਕ ਨੂੰ ਦੂਜੇ ਤੋਂ ਵਿਛੋੜ ਰੱਖਿਆ ਹੈ। ਮੈਂ ਮਨੁੱਖਾ ਮਨ ਦੇ ਇਸ ਸਿਧਰੇਪਣ ਨੂੰ ਸਵਾਲ ਕਰਦਾ ਹਾਂ ਕਿ ਉਹ ਦ્વੈਤ ਦਾ ਦੁੱਖ ਚੱਲਦਾ ਹੈ ਅਤੇ ਇਤਫਾਕ ਦੀ ਖੁਸ਼ੀ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਗੁਰੂ ਨਾਨਕ ਨੇ ਕਿਹਾ ਹੈ ਕਿ ਦ્વੈਤ ਬੇਚੈਨੀ ਦਾ ਕਾਰਨ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕਾਤਰਗਾਮਾ ਤੋਂ ਉੱਤਰ ਵਾਲੇ ਪਾਸੇ ਨੂੰ ਸਫ਼ਰ ਕੀਤਾ ਅਤੇ ਨੁਆਰਾ ਏਲੀਆ ਜਾਣ ਲਈ ਪਹਾੜੀ ਰਾਹ ਉੱਤੇ ਚੜ੍ਹਾਈ ਸ਼ੁਰੂ ਕੀਤੀ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਮਨਮੋਹਕ ਨਜ਼ਾਰਿਆਂ ਵਾਲੇ ਸ਼ਹਿਰ ਨੁਆਰਾ ਏਲੀਆ ਜਾ ਰਹੇ ਹਾਂ। ਨੁਆਰਾ ਏਲੀਆ ਦਾ ਮਾਇਨਾ ਹੈ ਰੋਸ਼ਨੀ ਦਾ ਸ਼ਹਿਰ। ਇਹ ਸ਼ਹਿਰ ਰਾਮਾਇਣ ਨਾਲ ਜੁੜਿਆ ਹੋਇਆ ਹੈ। ਇਸ ਸ਼ਹਿਰ ਵਿੱਚ ਅਸੀਂ ਇਤਿਹਾਸਿਕ ਸੀਤਾ ਅਮਨ ਮੰਦਿਰ ਜਾ ਰਹੇ ਹਾਂ। ਨੁਆਰਾ ਏਲੀਆ ਵਿੱਚ ਇਸ ਥਾਂ ਉੱਤੇ ਰਾਵਣ ਨੇ ਸੀਤਾ ਨੂੰ ਨਜ਼ਰਬੰਦ ਰੱਖਿਆ ਸੀ। ਸ਼੍ਰੀਲੰਕਾ ਦੀ ਯਾਤਰਾ ਦੌਰਾਨ ਗੁਰੂ ਨਾਨਕ ਇਸ ਸਥਾਨ ਉੱਤੇ ਵੀ ਆਏ ਸਨ। ਉਹਨਾਂ ਨੇ ਆਪਣੇ ਸ਼ਬਦ ਰਾਹੀਂ ਡੂੰਘਾ ਸੁਨੇਹਾ ਦਿੱਤਾ ਸੀ। ਸੀਤਾ ਲਕਮਨ ਵਿਛੜ ਗਿਆ, ਰੋਵੇ ਧੈਸਰ ਲੰਕ ਗਵਾਏ। ਇਸ ਸੁਨੇਹੇ ਦਾ ਮਾਇਨਾ ਸਾਫ਼ ਸੀ ਕਿ ਮਹਾਨ ਜੀਆਂ ਨੂੰ ਵੀ ਆਪਣੇ ਕਰਮਾਂ ਦਾ ਕੀਤਾ ਮਿਲਣਾ ਹੈ। ਅਮਲਾਂ ਦੇ ਨਾਲ ਜੁੜੇ ਇਰਾਦੇ ਸਭ ਤੋਂ ਅਹਿਮ ਹਨ। That is the most paramount. ਰਾਮਾਇਣ ਦੀ ਕਹਾਣੀ ਇਹ ਹੈ ਕਿ ਰਾਜਾ ਰਾਮਚੰਦਰ ਦਾ ਪੁਰਜੋਸ਼ ਭਗਤ ਬਾਂਦਰ ਦੇਵਤਾ ਹਨੂਮਾਨ ਸੀਤਾ ਦੀ ਭਾਲ ਵਿੱਚ ਇਹਨਾਂ ਕੁਦਰਤੀ ਨਜ਼ਾਰਿਆਂ ਵਿੱਚ ਪਹੁੰਚ ਗਿਆ, ਜਿਸ ਨੂੰ ਅਸ਼ੋਕ ਵਾਟਿਕਾ ਕਿਹਾ ਜਾਂਦਾ ਸੀ। ਉਸਨੇ ਅਸ਼ੋਕ ਦੇ ਇੱਕ ਦਰਖਤ ਤੋਂ ਹੇਠਾਂ ਛਲਾਂਗ ਮਾਰੀ, ਜਿਸ ਦੇ ਹੇਠਾਂ ਸੀਤਾ ਨੂੰ ਬੰਦੀ ਬਣਾਇਆ ਗਿਆ ਸੀ। ਲੋਕਾਂ ਦਾ ਮੰਨਣਾ ਹੈ ਕਿ ਇਸ ਸਥਾਨ ਦੇ ਪੱਥਰਾਂ ਉੱਤੇ ਬਣੇ ਨਿਸ਼ਾਨ ਹਨੂਮਾਨ ਦੇ ਪੈਰਾਂ ਦੀਆਂ ਨਿਸ਼ਾਨੀਆਂ ਹਨ। रामचंद्र मारियो रावण, भेद बभिक्न गुरुमुख परचायण, गुरुमुख साही पाहन तारे, गुरुमुख को 33 उधारे। ਗੁਰੂ ਨਾਨਕ ਨੇ ਅਯੋਧਿਆ ਦੇ ਰਾਜਾ ਰਾਮਚੰਦਰ ਦੀ
ਸ਼੍ਰੀਲੰਕਾ ਦੇ ਰਾਜਾ ਰਾਵਣ ਉੱਤੇ ਜਿੱਤ ਨੂੰ ਮਨੁੱਖ ਅੰਦਰ ਚੱਲ ਰਹੀ ਨੇਕੀ ਅਤੇ ਬਦੀ ਦੀ ਲੜਾਈ ਦੀ ਤਸ਼ਬੀਹ ਵਜੋਂ ਇਸਤੇਮਾਲ ਕੀਤਾ ਹੈ। I found some ਮੈਨੂੰ ਗੁਰੂ ਨਾਨਕ ਦੇ ਸ਼੍ਰੀਲੰਕਾ ਬਾਰੇ ਸ਼ਬਦ ਮਿਲੇ। ਮੈਨੂੰ ਨਹੀਂ ਪਤਾ ਸੀ ਕਿ ਉਹ ਕਦੇ ਸ਼੍ਰੀਲੰਕਾ ਆਏ ਸਨ। ਮੈਂ ਗੁਰੂ ਨਾਨਕ ਦੇ ਸ਼ਬਦ ਨੂੰ ਸਿਹਾਲਾ ਲੋਕ ਧੁਨ ਵਿੱਚ ਗਾਇਆ ਹੈ। tune into this Guru Nanak verse. ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਨੁਆਰਾ ਏਲੀਆ ਤੋਂ ਸੀਤਾ ਵਾਕਾ ਦਾ ਸਫ਼ਰ ਕੀਤਾ, ਜਿਸ ਨੂੰ ਹੁਣ ਅਬਿਸਾ ਵੇਲਾ ਕਹਿੰਦੇ ਹਨ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਨੁਆਰਾ ਏਲੀਆ ਤੋਂ ਅਬਿਸਾ ਵੇਲਾ ਜਾ ਰਹੇ ਹਾਂ। ਦੱਸਿਆ ਜਾਂਦਾ ਹੈ ਕਿ ਰਾਮਚੰਦਰ ਦੀ ਪਤਨੀ ਸੀਤਾ ਦੇ ਨਾਮ ਉੱਤੇ ਇਸ ਸ਼ਹਿਰ ਦਾ ਨਾਮ ਸੀਤਾ ਵਾਕਾ ਰੱਖਿਆ ਗਿਆ ਸੀ, ਕਿਉਂਕਿ ਬੰਦੀ ਬਣਾਉਣ ਤੋਂ ਬਾਅਦ ਰਾਵਣ ਨੇ ਉਹਨਾਂ ਨੂੰ ਇੱਥੇ ਵੀ ਰੱਖਿਆ ਸੀ। ਵਿਕਾਸ ਦੀ ਤਰਕੀਬ ਅਤੇ ਸ਼ਹਿਰ ਦੇ ਬਦਲ ਰਹੇ ਨਾਵਾਂ ਨਾਲ ਮੈਨੂੰ ਅਹਿਸਾਸ ਹੁੰਦਾ ਹੈ ਕਿ ਸਾਡੀ ਹੋਂਦ ਕਿੰਨੀ ਨਾਜ਼ੁਕ ਤੰਦ ਨਾਲ ਬੰਨੀ ਹੋਈ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਸਭ ਕੁਝ ਗਤੀ ਵਿੱਚ ਹੈ ਅਤੇ ਸਿਰਫ ਸਾਡੀ ਹੋਂਦ ਨੂੰ ਰੁਸ਼ਨਾਉਣ ਵਾਲੀ ਤਾਕਤ ਹੀ ਸਥਾਈ ਹੈ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਅਵਿਸਾ ਵੇਲਾ ਤੋਂ ਕੋਟੇ ਦਾ ਸਫ਼ਰ ਕੀਤਾ, ਜੋ ਹੁਣ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦਾ ਹਿੱਸਾ ਹੈ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਰੇਲ ਗੱਡੀ ਰਾਹੀਂ ਕੋਲੰਬੋ ਜਾ ਰਹੇ ਹਾਂ। ਇਸ ਸਟੇਸ਼ਨ ਦਾ ਨਾਮ ਮਾਰਾਦਾਨਾ ਹੈ। ਇਹ ਨਾਮ ਮੇਰੇ ਮਨ ਵਿੱਚ ਜਗਿਆਸਾ ਜਗਾਉਂਦਾ ਹੈ। ਇਹ ਨਾਮ ਗੁਰੂ ਨਾਨਕ ਦੀਆਂ ਉਦਾਸੀਆਂ ਦੌਰਾਨ ਤਾਂ ਉਮਰ ਉਹਨਾਂ ਦੇ ਸੰਗੀ ਰਹੇ ਭਾਈ ਮਰਦਾਨਾ ਦੇ ਨਾਮ ਨਾਲ ਮੇਲ ਖਾਂਦਾ ਹੈ। ਜਨਮ ਸਾਖੀਆਂ ਵਿੱਚ ਗੁਰੂ ਨਾਨਕ ਦੇ ਸੰਗੀ ਰਬਾਬੀ ਭਾਈ ਮਰਦਾਨਾ ਦੀ ਪੇਸ਼ਕਾਰੀ ਉਹਨਾਂ ਦੇ ਦਰਪੇਸ਼ ਔਕੜਾਂ ਦੇ ਹਵਾਲੇ ਨਾਲ ਹੋਈ ਹੈ। ਹਰ ਔਕੜ ਉਹਨਾਂ ਦੇ ਰਾਹ ਵਿੱਚ ਆਉਂਦੀ ਹੈ ਅਤੇ ਅੰਤ ਨੂੰ ਉਹ ਔਕੜ ਸਰ ਕਰ ਲੈਂਦੇ ਹਨ। ਆਪਣੀ ਨਿਮਾਣੀ ਜਿਹੀ ਸਮਝ ਵਿੱਚ ਮੈਨੂੰ ਮਰਦਾਨਾ ਦੇ ਸੰਘਰਸ਼ ਮਨੁੱਖਾ ਹੋਂਦ ਨੂੰ ਦਰਪੇਸ਼ ਦੁਨਿਆਵੀ ਚੁਣੌਤੀਆਂ ਦਾ ਤਸ਼ਬੀਹੀ ਰੂਪ ਜਾਪਦੇ ਹਨ। ਗੁਰਮੁਖ ਅਲਪਤ ਲੈ ਕਦੇ ਨਾ ਲਾਗੇ ਸਦਾ ਮਨ ਮੁਖ ਮੁਗਦ ਆਗੇ ਜੇਤੇ ਨਾਈ ਦੁਖ ਲਾਗੇ ਪਛਤਾਈ। ਰੂਹਾਨੀਅਤ ਦਾ ਪਾਂਧੀ ਹਨੇਰੇ ਨੂੰ ਰੋਸ਼ਨੀ ਨਾਲ ਚਾਕ ਕਰਕੇ ਆਪਣੇ ਗਿਆਨ ਵਿੱਚ ਵਧਾਰੇ ਦਾ ਆਰਜ਼ੂਮੰਦ ਹੈ। ਮਰਦਾਨੇ ਦੀ ਜ਼ਿੰਦਗੀ ਰੂਹਾਨੀ ਝੁਕਾਅ ਵਾਲੇ ਗੁਰਮੁਖ ਦੀ ਮਿਸਾਲੀ ਜ਼ਿੰਦਗੀ ਹੈ। ਕੋਲੰਬੋ ਹੁਣ ਸ਼੍ਰੀਲੰਕਾ ਦੀ ਰਾਜਧਾਨੀ ਹੈ, ਜਿੱਥੇ ਸਿੰਹਾਲੀ, ਈਸਾਈ ਅਤੇ ਬੋਧੀ ਲੋਕ ਰਹਿੰਦੇ ਹਨ। ਗੁਰੂ ਨਾਨਕ ਦੇ ਦੌਰ ਵਿੱਚ ਸ਼੍ਰੀਲੰਕਾ ਦੇ ਟਾਪੂ ਦੇ ਪੱਛਮੀ ਪਾਸੇ ਬੁਨਿਆਦੀ ਤੌਰ ਉੱਤੇ ਬੁੱਧ ਧਰਮ ਦਾ ਪਸਾਰਾ ਸੀ।
ਗੁਰੂ ਸਾਹਿਬ ਇੱਥੇ ਕੋਟੇ ਦੇ 9ਵੇਂ ਰਾਜਾ ਧਰਮ ਪਾਰਾਕ੍ਰਮਾ ਬਾਹੂ ਦੇ ਦੌਰ ਵਿੱਚ ਆਏ ਸਨ ਅਤੇ ਉਹਨਾਂ ਦੇ ਆਪਸੀ ਸੰਵਾਦ ਦੀਆਂ ਗਵਾਹੀਆਂ ਮਿਲਦੀਆਂ ਹਨ। ਮੇਰੇ ਖਿਆਲ ਵਿੱਚ ਉਹ ਰਹਿਸਮੇ ਸ਼ਖਸੀਅਤ ਸਨ। ਉਹ ਆਪਣੇ ਦੌਰ ਦੀ ਸਭ ਤੋਂ ਵੱਧ ਘੁੰਮੀ ਫਿਰੀ ਮੁਅੱਜ਼ਜ਼ ਮਜ਼ਹਬੀ ਸ਼ਖਸੀਅਤ ਸਨ। ਬੁੱਧ ਦਾ ਜਨਮ ਇੰਡੀਆ ਵਿੱਚ ਹੋਇਆ ਸੀ ਅਤੇ ਈਸਾ ਤੋਂ ਪਹਿਲਾਂ ਬੁੱਧ ਮਤ ਸ਼੍ਰੀਲੰਕਾ ਵਿੱਚ ਪਹੁੰਚ ਗਿਆ ਸੀ। ਬੁੱਧ ਨੇ ਤਰਸ ਜ਼ਿੰਦਗੀ ਬਾਰੇ ਸਿੱਖਿਆਵਾਂ ਦਿੱਤੀਆਂ। ਉਹਨਾਂ ਨੇ ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਜਦੋਂ ਸ਼੍ਰੀਲੰਕਾ ਦੇ ਸੰਘ ਰਾਜਾ ਮੁੱਖ ਬੋਧ ਭਿਕਸ਼ੂ ਨੇ ਗੁਰੂ ਨਾਨਕ ਦੇ ਜਾਤ, ਕਰਮਕਾਂਡ ਅਤੇ ਬੁੱਤ ਪ੍ਰਸਤੀ ਬਾਰੇ ਵਿਚਾਰਾਂ ਨੂੰ ਸੁਣਿਆ ਤਾਂ ਉਹਨਾਂ ਨੇ ਸੰਘ ਵਿੱਚ ਆਉਣ ਦਾ ਸੱਦਾ ਦਿੱਤਾ। ਬੋਧ ਭਿਕਸ਼ੂਆਂ ਨਾਲ ਗੋਸ਼ਟ ਵਿੱਚ ਗੁਰੂ ਨਾਨਕ ਨੇ ਰੂਹਾਨੀਅਤ ਬਾਰੇ ਆਪਣੇ ਬੁਨਿਆਦੀ ਵਿਚਾਰ ਪੇਸ਼ ਕੀਤੇ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਉ। ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਜਿਨ ਸੇਵਿਆ ਤਿਨ ਪਾਇਆ ਮਾਨ, ਪਾਇਆ ਮਾਨ। ਕੋਈ ਕਿਸੇ ਰਾਹ ਉੱਤੇ ਜਾਣ ਦਾ ਫੈਸਲਾ ਕਰ ਲਵੇ, ਪਰ ਹਰ ਫਲਸਫੇ ਵਿੱਚ ਇਖਲਾਕ ਦੀਆਂ ਜੜ੍ਹਾਂ ਇੱਕੋ ਜਿਹੀਆਂ ਡੂੰਘੀਆਂ ਲੱਗੀਆਂ ਹੋਈਆਂ ਹਨ। ਗੁਰੂ ਨਾਨਕ ਨੇ ਫਰਮਾਇਆ ਕਿ ਆਪਣੇ ਅੰਦਰ ਅਤੇ ਦੂਜਿਆਂ ਨੂੰ ਰੁਸ਼ਨਾਉਣ ਦੇ ਇਰਾਦਿਆਂ ਨੂੰ ਇਲਾਹੀ ਵਿਵੇਕ ਅਤੇ ਏਕੇ ਦੇ ਫਲ ਲੱਗਦੇ ਹਨ। ਬਾਬਾ ਨਾਨਕ ਸ਼੍ਰੀਲੰਕਾ ਆਏ ਸਨ ਅਤੇ ਉਹਨਾਂ ਤੋਂ ਸਦੀਆਂ ਬਾਅਦ ਇਸ ਟਾਪੂ ਉੱਤੇ ਗੁਰੂ ਨਾਨਕ ਦੇ ਨਾਮ ਲੇਵਾ ਦਿਸਣ ਲੱਗੇ। ਪਹਿਲਾਂ ਪਾਕਿਸਤਾਨ ਦੇ ਇਲਾਕੇ ਵਿੱਚੋਂ ਸਿੰਧੀ ਆਏ ਸਨ ਅਤੇ 1947 ਤੋਂ ਬਾਅਦ ਪਿਛਲੇ 7 ਦਹਾਕਿਆਂ ਦੌਰਾਨ ਬਹੁਤ ਸਾਰੇ ਪੰਜਾਬੀ ਆਏ ਹਨ। ਕੋਲੰਬੋ ਦੀ ਨਾਨਕ ਨਾਮ ਲੇਵਾ ਸੰਗਤ ਬੁਨਿਆਦੀ ਤੌਰ ਉੱਤੇ ਇਹਨਾਂ 2 ਬਰਾਦਰੀਆਂ ਵਿੱਚੋਂ ਹੈ। ਅਸੀਂ ਸ਼੍ਰੀਲੰਕਾ ਦੀ ਸਿੰਧੀ ਐਸੋਸੀਏਸ਼ਨ ਦੇ ਸਥਾਨ ਉੱਤੇ ਜਾ ਰਹੇ ਹਾਂ, ਜੋ ਇਬਾਦਤ ਦੀ ਸਾਂਝੀ ਥਾਂ ਹੈ। ਇਹਨਾਂ ਦੇ ਵਸੀਹ ਮਜ਼ਹਬੀ ਦਸਤੂਰ ਵਿੱਚ ਗੁਰੂ ਨਾਨਕ ਦੀ ਅਨਿੱਖੜਵੀਂ ਥਾਂ ਹੈ। ਸਿੰਧੀ ਬਰਾਦਰੀ ਦਾ ਗੁਰੂ ਨਾਨਕ ਵਿੱਚ ਬਹੁਤ ਯਕੀਨ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਪਾਕਿਸਤਾਨ ਤੋਂ ਹਾਂ। ਨਾਨਕ ਇਹਨਾਂ ਦੇ ਵਿੱਚ ਸਮਾਏ ਹਨ। ਇਹ ਇਹਨਾਂ ਦਾ ਮਜ਼ਹਬੀ ਅਕੀਦਾ ਹੈ। ਇਹ ਦੂਜੇ ਦੇਵਤਿਆਂ ਦੇ ਦਸਤੂਰ ਨਿਭਾਉਂਦੇ ਹਨ ਅਤੇ ਗੁਰੂ ਨਾਨਕ ਨੂੰ ਵੀ ਮੰਨਦੇ ਹਨ। ਮੇਰਾ ਪਾਲਣ ਪੋਸ਼ਣ ਅਜਿਹੇ ਪਰਿਵਾਰ ਵਿੱਚ ਹੋਇਆ ਹੈ ਜਿੱਥੇ ਹਰ ਖੁਸ਼ੀ ਗਮੀ ਦੇ ਮੌਕੇ ਸ਼ੁਕਰਾਨੇ ਵਜੋਂ ਅਖੰਡ ਪਾਠ ਕੀਤਾ ਜਾਂਦਾ ਹੈ। ਹਰ ਐਤਵਾਰ ਅਸੀਂ ਆਸਾ ਦੀ ਵਾਰ ਦਾ ਗਾਇਨ ਕਰਦੇ ਹਾਂ। ਇਹ ਸਾਲਾਨਾ ਦਸਤੂਰ ਹੈ। ਅਸੀਂ ਸੁਖਮਨੀ ਸਾਹਿਬ ਦੀਆਂ ਪੌੜੀਆਂ ਪੜ੍ਹਦੇ ਹਾਂ, ਜਪ ਸਾਹਿਬ ਦੀਆਂ 5 ਪੌੜੀਆਂ ਪੜ੍ਹਦੇ ਹਾਂ, ਅਸੀਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਅਸੀਂ ਆਰਤੀ ਅਤੇ ਅਰਦਾਸ ਕਰਕੇ ਵਾਕ ਲੈਂਦੇ ਹਾਂ।
बारी खा, नानक हंसा आदमी बड़े जाम पुरजा। मेरा दानन दिल सोच, मोहब्बते मंतन बसाई, सच साह बंदे मोच। श्री वाहिगुरु जी का खालसा, श्री वाहिगुरु जी की फतेह। सतनाम 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 जी। नमस्ते नमस्ते सत श्री अकाल। मैं महाराज कमलेश भारद्वाज हाँ। ਉਂਝ ਤਾਂ ਮੈਂ ਸਿੰਧੀ ਬ੍ਰਾਹਮਣ ਹਾਂ, ਪਰ ਮੈਂ ਜਦੋਂ ਤੋਂ ਸ੍ਰੀਲੰਕਾ ਵਿੱਚ ਆਇਆ ਹਾਂ ਤਾਂ ਮੈਂ ਦੇਖਿਆ ਕਿ ਇੱਥੇ ਸਾਰੇ ਦੇਵਤਿਆਂ ਦਾ ਮੰਦਿਰ ਹੈ, ਉਸਕੇ ਨਾਲ ਵੇਦ ਵੀ ਹਨ। ਮੈਂ ਦੇਖਿਆ ਕਿ ਨਾਲ ਹੀ ਗੁਰਦੁਆਰਾ ਵੀ ਹੈ। ਮੈਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਕਿ ਮੰਦਿਰ ਵਿੱਚ ਗੁਰਦੁਆਰਾ ਵੀ ਹੁੰਦਾ ਹੈ। ਮੈਂ ਇੱਥੇ ਆਇਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ। ਇੱਥੇ ਮੈਨੂੰ ਗੁਰੂ ਗ੍ਰੰਥ ਸਾਹਿਬ ਮਿਲੇ। ਇਸ ਤੋਂ ਪਹਿਲਾਂ ਮੈਨੂੰ ਗੁਰੂ ਨਾਨਕ ਬਾਰੇ ਇੰਨੀ ਜਾਣਕਾਰੀ ਨਹੀਂ ਸੀ। ਅਸੀਂ ਗੁਰੂ ਨਾਨਕ ਦੇ ਗ੍ਰੰਥ ਨੂੰ ਪੜ੍ਹਦੇ ਗਏ। ਜਿਉਂ-ਜਿਉਂ ਪੜ੍ਹਦੇ ਗਏ ਤਿਉਂ-ਤਿਉਂ ਦਿਲਚਸਪੀ ਵਧਦੀ ਗਈ। ਹਰ ਧਰਮ ਵਿੱਚ ਬੇਗਰਜ਼ ਸੇਵਾ ਨੂੰ ਸਭ ਤੋਂ ਵੱਡਾ ਦਰਸਾਇਆ ਗਿਆ ਹੈ। ਗੁਰੂ ਨਾਨਕ ਦੇਵ ਜੀ ਦਾ ਇਹੋ ਸੁਨੇਹਾ ਹੈ ਕਿ ਸੇਵਾ ਕਰੋ। ਸ਼੍ਰੀਲੰਕਾ ਦੇ ਹਰ ਸਿੰਧੀ ਘਰ ਵਿੱਚ ਗੁਰੂ ਗ੍ਰੰਥ ਹੈ। ਗੁਰੂ ਗ੍ਰੰਥ ਦੇ ਨਾਲ ਗੀਤਾ ਵੀ ਹੈ। ਗੁਰੂ ਦਾ ਵੀ ਸਤਿਕਾਰ ਹੈ ਅਤੇ ਗੀਤਾ ਦਾ ਵੀ ਸਤਿਕਾਰ ਹੈ। ਹਰ ਸਿੰਧੀ ਘਰ ਵਿੱਚ ਗੁਰੂ ਗ੍ਰੰਥ ਹੈ। ਮੇਰੇ ਮਾਪੇ ਦੱਸਦੇ ਸਨ ਕਿ ਅਸੀਂ ਸਿੰਧੀਆਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਵਾਪਸ ਇਸ ਟਾਪੂ ਉੱਤੇ ਲਿਆਂਦਾ ਸੀ। ਹਾਲਾਂਕਿ ਉਹਨਾਂ ਨੇ ਸਦੀਆਂ ਪਹਿਲਾਂ ਇਸ ਮੁਲਕ ਦੀ ਯਾਤਰਾ ਕੀਤੀ ਸੀ, ਪਰ ਅਸੀਂ ਮਾਣ ਕਰਦੇ ਹਾਂ ਕਿ ਅਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਕੋਲੰਬੋ ਸ਼੍ਰੀਲੰਕਾ ਵਿੱਚ ਮੁੜ ਬਹਾਲ ਕੀਤਾ। नमस्ते। नमस्ते, क्या नाम है आपका? आप जी का नाम की है? कविता। कविता जी, आप जी की उम्र कितनी है? घणे साले जी हैं? हम 70 के जास्ती होंगी, 75, 76। ओके, बड़ी है। ये तुसी की पढ़ रहे हो? जब से पढ़ते हैं एक ओंकार सतगुरु प्रसाद करता पुरखो निर्भव नरवे अकाल पूरत अजूनी साहब गुरु प्रसाद जपो आद सच जुगाद सच है भी सच नानक होसी भी सच। This is the Asadi Vaad in the Sindhi ਇਹ script. ਸਿੰਧੀ ਲਿਪੀ ਵਿੱਚ ਛਪੀ ਹੋਈ ਆਸਾ ਕੀ ਵਾਰ ਪੜ੍ਹ ਰਹੇ ਹਨ। ਸਿੰਧੀ ਮੰਦਰ ਵਿੱਚੋਂ ਰੁਖਸਤ ਹੁੰਦੇ ਸਮੇਂ ਮੇਰਾ ਮਨ ਇਹ ਦੇਖ ਕੇ ਪ੍ਰਸੰਨ ਹੈ ਕਿ ਇਹ ਬਰਾਦਰੀ ਗੁਰੂ ਨਾਨਕ ਨਾਲ ਆਪਣਾ ਤਾਲੁਕ ਕਾਇਮ ਰੱਖਣ ਲਈ ਸੰਜੀਦਾ ਉਪਰਾਲੇ ਕਰ ਰਹੀ ਹੈ। ਅਸੀਂ ਹੁਣ ਕੋਲੰਬੋ ਦੇ ਗੁਰਦੁਆਰੇ ਜਾ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸ਼੍ਰੀਲੰਕਾ ਆਏ ਸਨ, ਪਰ ਇਸ ਬਿਰਤਾਂਤ ਤੋਂ ਇਲਾਵਾ ਉਹਨਾਂ ਦੀਆਂ ਉਦਾਸੀਆਂ ਨਾਲ ਜੁੜੀ ਕੋਈ ਨਿਸ਼ਾਨੀ ਨਹੀਂ ਹੈ। ਅਸੀਂ ਉਹਨਾਂ ਬਾਰੇ ਸ਼੍ਰੀਲੰਕਾ ਵਿੱਚ ਜ਼ਿਆਦਾ ਨਹੀਂ ਜਾਣਦੇ। ਸ਼ਾਇਦ ਉਸ ਤਰ੍ਹਾਂ ਇੱਥੇ ਸੇਵਾ ਸੰਭਾਲ ਲਈ ਸੰਗਤ ਨਹੀਂ ਸੀ ਜਿਵੇਂ ਕਿ ਇੰਡੀਆ ਅਤੇ ਪਾਕਿਸਤਾਨ ਵਿੱਚ ਸੇਵਾ ਸੰਭਾਲ ਲਈ ਸੰਗਤ ਸੀ। ਗੁਰੂ ਨਾਨਕ ਦਰਬਾਰ ਵਿੱਚ ਲੋਕ ਇੱਕ ਦੂਜੇ ਨਾਲ ਇੰਨਾ ਪਿਆਰ ਕਰਦੇ ਹਨ ਕਿ ਦਰਬਾਰ ਵਿੱਚ ਸਭ ਨੂੰ ਇੱਕ ਹੋਣ ਦਾ ਅਹਿਸਾਸ ਹੁੰਦਾ ਹੈ। ਸਾਡੀ ਪੀੜ੍ਹੀ ਨੂੰ ਗੁਰੂ ਨਾਨਕ ਬਾਰੇ ਜ਼ਿਆਦਾ ਨਹੀਂ ਪਤਾ। ਸਾਡੇ ਲਈ ਇਹ ਅਹਿਸਾਸ ਬਹੁਤ ਨਿਰਾਲਾ ਹੈ। ਇਹ ਸਾਨੂੰ ਜੋੜਦਾ ਹੈ ਅਤੇ ਯਕੀਨ ਵਿੱਚ ਬੰਨ੍ਹਦਾ ਹੈ। ਅਸੀਂ ਗੁਰੂ ਨਾਨਕ ਦੀ ਸ਼੍ਰੀਲੰਕਾ ਦੀ ਉਦਾਸੀ ਬਾਰੇ ਹੋਰ ਜਾਣਨ ਲਈ ਆਰਤਿਕਾ ਅਰੋੜਾ ਦੇ ਘਰ ਜਾ ਰਹੇ ਹਾਂ।
I moved to Sri Lanka in the year 2000. ਮੈਂ ਸ਼੍ਰੀਲੰਕਾ ਵਿੱਚ ਸੰਨ 2000 ਵਿੱਚ ਆਈ। ਮੇਰੀ ਜਗਿਆਸਾ ਸੀ ਕਿ ਗੁਰੂ ਨਾਨਕ ਦੀਆਂ ਸ਼੍ਰੀਲੰਕਾ ਦੀਆਂ ਉਦਾਸੀਆਂ ਦੀਆਂ ਮਾਦੀ ਨਿਸ਼ਾਨੀਆਂ ਦੀ ਭਾਲ ਕੀਤੀ ਜਾਵੇ। ਇਹੋ ਮੇਰੀ ਭਾਲ ਸੀ। ਇਸੇ ਦੌਰਾਨ ਮੇਰੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਇਹ ਸ਼ਬਦ ਆਇਆ, ਰਾਮ ਚੂਰੇ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੂਝ ਅਪਾਰ। ਇੱਥੇ ਰਾਮ ਦੇ ਸ਼੍ਰੀਲੰਕਾ ਵਿੱਚ ਆਉਣ ਦਾ ਹਵਾਲਾ ਹੈ। ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਨੇ ਮੇਰੀ ਜਗਿਆਸਾ ਵਿੱਚ ਵਾਧਾ ਕੀਤਾ ਕਿ ਉਹ ਇੱਥੇ ਕਿਉਂ ਆਏ ਸਨ, ਉਹਨਾਂ ਦੀ ਭਾਲ ਕੀ ਸੀ। ਉਹ ਘੋਸ਼ ਕਰਨ ਲਈ ਲੋਕਾਂ ਕੋਲ ਜਾਂਦੇ ਸਨ, ਉਹਨਾਂ ਨਾਲ ਵਿਚਾਰ ਕਰਨ ਜਾਂਦੇ ਸਨ। ਉਹ ਲੋਕਾਂ ਦੇ ਅਕੀਦਿਆਂ ਨੂੰ ਸਮਝਣ ਅਤੇ ਆਪਣਿਆਂ ਨੂੰ ਸਾਂਝਾ ਕਰਨ ਲਈ ਸਫ਼ਰਜ਼ਦਾ ਸਨ। ਸ਼ਾਇਦ ਉਹਨਾਂ ਦੀ ਇਹੋ ਤਾਂਘ ਉਹਨਾਂ ਨੂੰ ਸ਼੍ਰੀਲੰਕਾ ਲੈ ਕੇ ਆਈ ਸੀ। ਉਹ ਇੱਥੇ ਸਾਡੇ ਵਿੱਚ ਵਸੇ ਹਨ, ਸਾਡੇ ਦਿਲਾਂ ਵਿੱਚ ਅਤੇ ਆਪਣੀ ਸਿੱਖਿਆਵਾਂ ਵਿੱਚ ਵਸੇ ਹਨ। ਉਹਨਾਂ ਨੇ ਹਰ ਥਾਂ ਵਹਿਦਤ, ਏਕੇ ਅਤੇ ਹਮਦਿਲੀ ਦਾ ਪ੍ਰਚਾਰ ਕੀਤਾ। ਮਨੁੱਖ ਇੱਕ ਦੂਜੇ ਨਾਲ ਚੰਗਾ ਵਰਤਾਓ ਕਰੇ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੋਲੰਬੋ ਦੇ ਬਾਹਰਵਾਰ ਵਸੇ ਕੋਟੇ ਤੋਂ ਉੱਤਰ ਵਾਲੇ ਪਾਸੇ ਨੂੰ ਅਨੁਰਾਧਾਪੁਰਾ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਅਨੁਰਾਧਾਪੁਰਾ ਜਾ ਰਹੇ ਹਾਂ, ਜੋ ਸ਼੍ਰੀਲੰਕਾ ਦੇ ਪੁਰਾਤਨ ਸ਼ਹਿਰਾਂ ਵਿੱਚ ਸ਼ਾਮਿਲ ਹੈ। ਅਨੁਰਾਧਾਪੁਰਾ ਸਿੰਹਾਲੀ ਸੱਭਿਅਤਾ ਦੇ ਖੰਡਰਾਂ ਨੂੰ ਚੰਗੀ ਤਰ੍ਹਾਂ ਸੰਭਾਲਣ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਗੁਰੂ ਨਾਨਕ ਦੇ ਦੌਰ ਵਿੱਚ ਇਹ ਥੇਰਾਵਾਦ ਬੁੱਧ ਮਤ ਦਾ ਮਰਕਜ਼ ਸੀ। ਅਨੁਰਾਧਾਪੁਰਾ ਵਿੱਚ ਜਾਣ ਦਾ ਸਾਡਾ ਮਕਸਦ ਇੱਥੇ ਪੁਰਾਤਤਵ ਅਜਾਇਬ ਘਰ ਵਿੱਚ ਜਾਣਾ ਹੈ, ਜਿੱਥੇ ਅਸੀਂ ਰਾਜਾ ਧਰਮਪਰਾਕਰਮਾ ਬਾਹੂ 9ਵੇਂ ਦੇ ਸਮੇਂ ਦੀ ਪੱਥਰ ਦੀ ਸਿਲ ਦੇਖਣਾ ਚਾਹੁੰਦੇ ਹਾਂ। ਹਾਲੀਆ ਦੌਰ ਵਿੱਚ ਕਈ ਸਿੱਖ ਲੇਖਕਾਂ ਨੇ ਦਾਅਵਾ ਕੀਤਾ ਹੈ ਕਿ ਪੱਥਰ ਦੀ ਸਿਲ ਨੰਬਰ M111 ਉੱਤੇ ਨਾਨਕ ਆਚਾਰਿਆ ਉਕਰਿਆ ਹੋਇਆ ਹੈ। ਅਸੀਂ ਅਨੁਰਾਧਾਪੁਰਾ ਵਿੱਚ ਪੁਰਾਤਤਵ ਅਜਾਇਬ ਘਰ ਦੀ ਮੁਖੀ ਦੀਪਾਲੀ ਨੂੰ ਉਹਨਾਂ ਦੇ ਦਫ਼ਤਰ ਵਿੱਚ ਮਿਲੇ। ਉਹਨਾਂ ਦੇ ਦਫ਼ਤਰ ਵਿੱਚ ਪਹਿਲਾਂ ਅਸੀਂ ਇਸ ਸਿਲ ਦੀ ਇਬਾਰਤ ਬਾਰੇ ਪੜਤਾਲ ਕੀਤੀ। ਦੀਪਾਲੀ ਹੁਣ ਸਾਨੂੰ ਸਿਲ ਨੰਬਰ M111 ਦਿਖਾਉਣ ਲਿਜਾ ਰਹੇ ਹਨ। ਇਹ ਸਿਲਾ ਲੇਖ ਨੰਬਰ M111 ਹੈ। ਦੀਪਾਲੀ ਜੀ, ਇਸ ਸਿਲ ਉੱਤੇ ਕੁਝ ਪੜ੍ਹਿਆ ਨਹੀਂ ਜਾਂਦਾ, ਪਰ ਕੁਝ ਧੁੰਦਲੀ ਜਿਹੀ ਇਬਾਰਤ ਹੈ। ਅਸੀਂ ਕੁਝ ਨਹੀਂ ਪੜ੍ਹ ਸਕਦੇ। ਕੀ ਇਹ ਪਹਿਲਾਂ ਤੋਂ ਹੀ ਅਜਿਹੀ ਸੀ? ਜੀ। ਇਹ ਦਿਲਚਸਪ ਹੈ ਕਿ ਕੁਝ ਲੇਖ ਦਾਅਵਾ ਕਰਦੇ ਹਨ ਕਿ ਇਸ ਸਿਲ ਉੱਤੇ ਗੁਰੂ ਨਾਨਕ ਆਚਾਰਿਆ ਲਿਖਿਆ ਹੋਇਆ ਹੈ। ਜਦੋਂ ਮੈਂ ਇਸ ਨੂੰ ਦੇਖ ਰਿਹਾ ਹਾਂ ਤਾਂ ਇਸ ਉੱਤੇ ਪੜ੍ਹਨ ਵਾਲਾ ਕੁਝ ਨਹੀਂ ਹੈ, ਅਤੇ ਤੁਸੀਂ ਕਹਿ ਰਹੇ ਹੋ ਕਿ ਅਜਾਇਬ ਘਰ ਵਿੱਚ ਅਜਿਹਾ ਕੁਝ ਨਹੀਂ ਹੈ। ਤੁਸੀਂ ਦੱਸ ਰਹੇ ਹੋ ਕਿ ਜਦੋਂ ਇਹ ਸਿਲ ਅਜਾਇਬ ਘਰ ਵਿੱਚ ਆਈ ਸੀ ਤਾਂ ਇਸ ਉੱਤੇ ਕੁਝ ਲਿਖਿਆ ਹੋਇਆ ਨਹੀਂ ਸੀ। ਨਹੀਂ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਅਨੁਰਾਧਾਪੁਰਾ ਤੋਂ ਬੰਦਰਗਾਹ ਵਾਲੇ ਸ਼ਹਿਰ ਮਨਾਰ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਅਨੁਰਾਧਾਪੁਰਾ ਤੋਂ ਮਨਾਰ ਜਾ ਰਹੇ ਹਾਂ। ਅਨੁਰਾਧਾਪੁਰਾ ਤੋਂ ਮਨਾਰ ਟਾਪੂ ਤੱਕ ਦਾ ਸਮੁੱਚਾ ਇਲਾਕਾ ਸੁੱਕਾ ਅਤੇ ਬੰਜਰ ਜਜ਼ੀਰਾ ਹੈ। ਇਸ ਇਲਾਕੇ ਵਿੱਚ ਇੱਕ ਦੁੱਧਾਧਾਰੀ ਜਾਨਵਰ ਸੁਨਹਿਰੀ ਸਿਆਰ ਮਿਲਦਾ ਹੈ, ਜਿਹੜਾ ਝੁੰਡਾਂ ਵਿੱਚ ਫਿਰਦਾ ਹੈ। ਇਹ ਹੁਸ਼ਿਆਰ, ਮੱਕਾਰ ਅਤੇ ਸਿਰੜੀ ਜਾਨਵਰ ਹੈ। ਇਸ ਨਾਖੁਸ਼ਗਵਾਰ ਇਲਾਕੇ ਦੇ ਸਫ਼ਰ ਦੌਰਾਨ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਖਾਣ ਪੀਣ ਲਈ ਕੁਝ ਨਹੀਂ ਮਿਲਿਆ। ਉਹਨਾਂ ਦੀ ਨਜ਼ਰ ਸਿਆਰ ਦੇ ਝੁੰਡ ਉੱਤੇ ਪਈ, ਜੋ ਇੱਕ ਪਾਸੇ ਨੂੰ ਜਾ ਰਹੇ ਸਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਅੰਦਾਜ਼ਾ ਲਗਾਇਆ
ਕਿ ਸਿਆਰ ਆਪਣੀ ਪਿਆਸ ਬੁਝਾਉਣ ਲਈ ਜਾ ਰਹੇ ਹਨ। ਉਹ ਉਹਨਾਂ ਦੇ ਪਿੱਛੇ ਪਿੱਛੇ ਇੱਕ ਤਲਾਅ ਉੱਤੇ ਪਹੁੰਚ ਗਏ। ਗਿਆਨ ਇੰਦਰੀਆਂ ਗੌਰ ਕਰਨ ਅਤੇ ਜਜ਼ਬ ਕਰਨ ਲਈ ਬਣੀਆਂ ਹਨ। ਇਹਨਾਂ ਇੰਦਰੀਆਂ ਵਿੱਚ ਕੁਦਰਤ ਦੇ ਇਸ਼ਾਰਿਆਂ ਦੀ ਥਾਂ ਪਾਉਣ ਅਤੇ ਉਹਨਾਂ ਤੋਂ ਅਗਵਾਈ ਲੈਣ ਦੀ ਸ਼ਕਤੀ ਹੈ। ਇਸ ਸਮਰੱਥਾ ਨੂੰ ਕਾਰਗਰ ਬਣਾਉਣ ਲਈ ਹਰ ਹਾਲਾਤ ਨਾਲ ਸਿੱਝਣ ਅਤੇ ਉਸ ਵਿੱਚੋਂ ਸਿੱਖਣ ਵਾਲੀ ਸੋਚ ਜ਼ਿਹਨ ਵਿੱਚ ਵਸਾਉਣੀ ਪੈਂਦੀ ਹੈ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣ ਕੜਾ ਆਪੇ ਅੰਦਰ ਗੁਰੂ ਨਾਨਕ ਨੇ ਫਰਮਾਇਆ ਕਿ ਸਿਰਜਣਹਾਰ ਨੇ ਵਡੇਰੇ ਮਕਸਦ ਦਾ ਧਿਆਨ ਧਰ ਕੇ ਹਰ ਹਾਲਾਤ ਅਤੇ ਉਹਨਾਂ ਦੇ ਸਿੱਟਿਆਂ ਦੀ ਵਿਉਂਤਬੰਦੀ ਕੀਤੀ ਹੈ। ਕਈ ਵਾਰ ਮਨੁੱਖਾ ਮਨ ਤੋਂ ਇਸ ਦੀ ਥਾਂ ਨਹੀਂ ਪੈਂਦੀ। ਮਨਾਰ ਜ਼ਿਲ੍ਹੇ ਵਿੱਚ ਅਸੀਂ ਤਲਾਈ ਮਨਾਰ ਜਾ ਰਹੇ ਹਾਂ, ਜੋ ਸੇਤੂ ਬੰਦ ਟਾਪੂਆਂ ਦਾ ਇਲਾਕਾ ਹੈ। ਸੇਤੂ ਬੰਦ ਨੂੰ ਰਾਮ ਸੇਤੂ ਜਾਂ ਐਡਮਜ਼ ਬ੍ਰਿਜ ਵੀ ਕਿਹਾ ਜਾਂਦਾ ਹੈ, ਜੋ ਟਾਪੂਆਂ ਦੀ ਲੜੀ ਹੈ। ਇਹ ਟਾਪੂਆਂ ਦੀ ਲੜੀ ਸ਼੍ਰੀਲੰਕਾ ਦੇ ਮੰਨਾਰ ਜ਼ਿਲ੍ਹੇ ਅਤੇ ਇੰਡੀਆ ਦੇ ਰਾਮੇਸ਼ਵਰਮ ਜ਼ਿਲ੍ਹੇ ਦੇ ਧਨੁਸ਼ਕੋਡੀ ਵਿਚਕਾਰ ਪੈਂਦੀ ਹੈ। ਸੇਤੂ ਬੰਦ ਟਾਪੂਆਂ ਤੋਂ ਬਣਿਆ ਤਕਰੀਬਨ 48 ਕਿਲੋਮੀਟਰ ਲੰਬਾ ਪੁਲ ਹੈ। ਸੇਤੂ ਬੰਦ ਦਾ ਜ਼ਿਕਰ ਮਹਾਕਾਵ ਰਾਮਾਇਣ ਵਿੱਚ ਵੀ ਆਉਂਦਾ ਹੈ, ਜਿਸ ਵਿੱਚ ਬਾਂਦਰਾਂ ਦਾ ਲਸ਼ਕਰ ਪੁਲ ਬਣਾਉਂਦਾ ਹੈ, ਜਿਸ ਤੋਂ ਲੰਘ ਕੇ ਰਾਮਚੰਦਰ ਆਪਣੀ ਪਤਨੀ ਸੀਤਾ ਨੂੰ ਬਚਾਉਣ ਲਈ ਸ਼੍ਰੀਲੰਕਾ ਪਹੁੰਚਦੇ ਹਨ। ਗੁਰੂ ਨਾਨਕ ਨੇ ਸੇਤੂ ਬੰਦ ਨਾਲ ਜੋੜ ਕੇ ਬਹੁਤ ਡੂੰਘਾ ਫਲਸੂਫੀਆ ਸੁਨੇਹਾ ਦਿੱਤਾ ਹੈ। ਤਸ਼ਬੀਹੀ ਪੱਖੋਂ ਇਹ ਮਨੁੱਖਾ ਸੁਰਤ ਦੇ ਇਲਾਹੀ ਸੁਰਤ ਨਾਲ ਜੁੜਨ ਦੀ ਪੇਸ਼ਕਾਰੀ ਹੈ। ਇਹੋ ਜਿਹਾ ਪੁਲ ਜੋ ਨਾ ਪੱਖੀ ਸੋਚ ਨੂੰ ਉਸਾਰੂ ਸੋਚ ਵਿੱਚ ਤਬਦੀਲ ਕਰਨ ਵੇਲੇ ਸਹਾਈ ਹੁੰਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸ਼੍ਰੀਲੰਕਾ ਵਿੱਚ ਮੰਨਾਰ ਤੋਂ ਕਿਸ਼ਤੀ ਰਾਹੀਂ ਇੰਡੀਆ ਵਿੱਚ ਧਨੁਸ਼ਕੋਡੀ ਦਾ ਸਫ਼ਰ ਕੀਤਾ। ਗੁਰਮੁਖ ਬਾਂਧਿਓ ਸੇਤ ਬਿਦਾਤੈ ਲੰਕਾ ਲੂਟੀ